अस्सलाम वालेकुम, सत श्री अकाल जी। उम्मीद करना कि सारे ठीक हो। ते अच्छा जी, अज दा स्केदा जेह्ड़ा ऐ इहदे विच स्टूडेंट पास नहीं होए, फेल होए ने। 4 गलतियां इन्हां दियां होईयां ने ते पास नहीं कर सके। चलो कोई गल्ल नहीं, नैक्सट टाइम हो जाएगा क्योंकि तैयारी इन्हां दी ठीक है। 4 गलतियां होईयां लेकिन 26 ठीक होए ने। एहदा मतलब तैयारी उन्हां दी है वे तां 26 ठीक होए ने। ते किस्मत भी नहीं सी, इंशाअल्लाह नैक्सट टाइम क्लीयर हो जाएगा। ਤੇ ਹੁਣ ਮੈਨੂੰ ਯਾਦ ਨਹੀਂ ਸਹੀ ਤਰ੍ਹਾਂ ਕਿਉਂਕਿ ਕਾਫੀ ਦਿਨ ਹੋ ਗਏ ਇਹਨਾਂ ਸਕੇਲਾ ਸੈਂਡ ਕੀਤੀਆਂ ਸੀ ਔਰ ਨੰਬਰ ਵੀ ਨਹੀਂ ਸੇਵ ਮੇਰੇ ਕੋਲ। ਤੇ ਜਿਹੜੇ ਮੈਂ ਮੈਸੇਜ ਸੁਣ ਲਵਾਂ ਜਿਹੜੇ ਇਹਨਾਂ ਕੀਤਾ ਸੀ, ਜਿਹੜੀਆਂ ਚੀਜ਼ਾਂ ਇਹਨਾਂ ਦੱਸੀਆਂ ਸਨ। ਤੇ ਬਹਰਹਾਲ ਚਲੋ ਜੀ, ਆਪਣੇ ਤੌਰ ਤੇ ਹੀ ਇਹਨਾਂ ਦੀਆਂ ਗਲਤੀਆਂ ਵੇਖਦੇ ਆ, ਸਕੇਲਾ ਵੇਖਦੇ ਆ ਔਰ ਗਲਤੀਆਂ ਵੇਖਦੇ ਆ ਕਿਹੜੀਆਂ ਹੋਈਆਂ ਨੇ ਔਰ ਕਿਵੇਂ ਹੋਈਆਂ ਨੇ। ਠੀਕ ਹੈ, ਚਲੋ ਜੀ। ਪਹਿਲਾ ਸਵਾਲ, ਇਸ ਨਿਸ਼ਾਨ ਦਾ ਤੇ ਹੁਣ ਕੋਈ ਕਿਸੇ ਨੂੰ ਸ਼ੱਕ ਨਹੀਂ ਬਈ ਇਸ ਨਿਸ਼ਾਨ ਦੇ ਨਾਲ ਕੋਈ ਸਵਾਲ ਆਉਂਦਾ ਹੈ ਜਾਂ ਨਹੀਂ ਆਉਂਦਾ। ਤਕਰੀਬਨ ਹਰ ਦੂਸਰੇ ਸਕੇਲ ਦੇ ਵਿੱਚ ਇਸ ਪੇਜ ਤੋਂ ਸਵਾਲ ਆਇਆ ਹੁੰਦਾ ਹੈ। Il segnale raffigurato è il ਨਿਸ਼ਾਨ ਦਿਖਾਇਆ ਗਿਆ preannuncia, ਦੱਸ ਰਿਹਾ ਹੈ ਕਿ bisogna dare la precedenza ਵੀ ਹੱਕ ਦੇਣਾ ਜੇ ai veicoli ਉਹਨਾਂ ਗੱਡੀਆਂ ਨੂੰ provenienti di fronte ਜਿਹੜੀਆਂ ਫਰੰਟ ਤੋਂ ਆਉਂਦੀਆਂ ਨੇ। ਫੇਰੋ ਜੀ, ਇਸ ਨਿਸ਼ਾਨ ਦੇ ਮੁਤਾਬਕ ਸਾਹਮਣੇ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਅਸਾਂ ਪਹਿਲ ਦੇਣੀ ਹੈ। ਠੀਕ ਹੈ, ਅਗਰ ਇਸ਼ਾਰਾ ਲੱਗਿਆ ਫਿਰ ਉਸ ਹਿਸਾਬ ਨਾਲ, ਅਗਰ ਇਸ਼ਾਰਾ ਵੀ ਹੈ ਬਿਜਲੀ ਵਾਲਾ ਵੀ ਉੱਥੇ ਤੇ ਫਿਰ ਉਸ ਹਿਸਾਬ ਨਾਲ। ਠੀਕ ਹੈ। दूसरा, strada extremale principale ਦਾ ਨਿਸ਼ਾਨ ਆ ਗਿਆ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ posto all'inizio di una strada extremale principale, ਕਹਿੰਦਾ ਜਿੱਥੋਂ strada extremale principale ਸ਼ੁਰੂ ਹੁੰਦੀ ਹੈ ਉਹਦੇ ਸ਼ੁਰੂ ਵਿੱਚ ਲੱਗਿਆ। ਫੇਰੋ ਜੀ, ਇਸ ਚੀਜ਼ ਦੀ ਨਿਸ਼ਾਨੀ ਹੈ। ਤੀਸਰਾ, sulla distanza di sicurezza, ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influisce, ਅਸਰ ਪੈਂਦਾ ਹੈ la concentrazione del conducente, ਡਰਾਈਵਰ ਦੇ ਧਿਆਨ ਕਰਨੇ ਦਾ। ਫੇਰੋ 4 ਨੰਬਰ, nel attraversare incrocio, ਕਹਿੰਦਾ ਚੌਕ ਕ੍ਰਾਸ ਕਰਦੇ ਹੋਏ ਫਿਗੂਰਾ ਨੇ ਤਸਵੀਰ ਵਿੱਚ i veicoli passano nel seguente ordine, ਗੱਡੀਆਂ ਇਸ ordine ਇਸ ਤਰਤੀਬ ਨਾਲ ਜਾਣਦੀਆਂ CADL। ਫਾਲਸੋ ਜੀ, ਤਸਵੀਰ ਤੁਸੀਂ ਹੋਰ ਚੈੱਕ ਕਰ ਲਵੇ ਕਿਉਂਕਿ ਇਤਨੇ ਮੁਸ਼ਕਲ ਨਹੀਂ ਹੈ। 5 ਨੰਬਰ, ਅੱਛਾ ਜੀ, ਇਹ 5 ਨੰਬਰ ਇਹਨਾਂ ਦੀ ਗਲਤੀ ਹੈ, ਮਤਲਬ ਸਵਾਲ ਗਲਤੀ ਨਾਲ ਦਾ ਹੋਇਆ, ਇਹ ਵੇਖ ਲੈਂਦੇ ਆ। il carvan, ਕਹਿੰਦਾ ਜਿਹੜਾ ਕਾਰਵਾਨ ਹੈ non è considerato un rimorchio, ਕਹਿੰਦਾ ਕਾਰਵਾਨ ਨੂੰ ਰਿਮੋਰਕਿਓ ਨਹੀਂ ਸਮਝਿਆ ਜਾਂਦਾ। perché ਕਿਉਂ? può essere adibito, ਕਹਿੰਦਾ ਇਹ ਇਸਤੇਮਾਲ ਹੋ ਸਕਦਾ ਹੈ ad alloggio, ਰਿਹਾਇਸ਼ ਦੇ ਲਈ। ਫਾਲਸੋ ਜੀ। ਅੱਛਾ, ਹੁਣ ਮੈਂ ਦੱਸਣਾ, ਕਾਰਵਾਨ ਰਿਹਾਇਸ਼ ਵਾਸਤੇ ਯੂਜ਼ ਹੁੰਦਾ ਹੈ। ਠੀਕ ਹੈ, ਇਹਨਾਂ ਮੇਰੇ ਖਿਆਲ ਨਾਲ ਕਾਰਵਾਨ ਦਾ ਵੇਖ ਕੇ ਰਿਹਾਇਸ਼ ਅਲੋਜੋ ਵਾਲਾ ਵੇਖ ਕੇ ਇਹਨਾਂ ਕਿਉਂ ਨਾ। ਠੀਕ ਹੈ, ਲੇਕਿਨ ਮੈਂ ਚੀਜ਼ਾਂ ਅੱਗੇ ਵੀ ਇੱਕ ਦੋ ਦੱਸੀਆਂ ਨੇ ਇਹਨਾਂ ਸਕੇਲਿਆਂ ਵਿੱਚ ਵੀ ਕਿ ਕਾਰਵਾਨ ਔਰ ਆਊਟੋ ਕਾਰਵਾਨ ਇਹ ਦੋਵੇਂ ਗੱਡੀਆਂ ਜਿਹੜੀਆਂ ਨੇ ਰਿਹਾਇਸ਼ ਵਾਸਤੇ ਇਸਤੇਮਾਲ ਹੁੰਦੀਆਂ ਨੇ। ਇੱਕ ਕਾਰਵਾਨ ਹੈ ਜਿਹਦੀ ਇਹ ਗੱਲ ਕਰ ਰਹੇ, ਇੱਕ ਆਊਟੋ ਕਾਰਵਾਨ ਹੈ। ਦੋਵਾਂ ਦਾ ਕੰਮ ਇੱਕ ਹੀ ਹੈ, ਦੋਵਾਂ ਦੇ ਵਿੱਚ ਤੁਸੀਂ ਰਿਹਾਇਸ਼ ਰੱਖ ਸਕਦੇ ਹੋ। ਠੀਕ ਹੈ, ਲੇਕਿਨ ਆਊਟੋ ਕਾਰਵਾਨ ਜਿਹੜਾ ਹੈ ਉਹਦਾ ਆਪਣਾ ਇੰਜਣ ਹੁੰਦਾ ਹੈ, ਇੰਜਣ ਦੇ ਨਾਲ ਹੀ ਪਿੱਛੇ ਉਹਦਾ ਡੱਬਾ ਬਣਿਆ ਜਿਹਦੇ ਵਿੱਚ ਤੁਸੀਂ ਰਿਹਾਇਸ਼ ਰੱਖ ਸਕਦੇ ਹੋ, ਉਹ ਰਿਮੋਰਕਿਓ ਨਹੀਂ ਹੁੰਦਾ। ਇਹ ਜਿਹੜਾ ਕਾਰਵਾਨ ਹੈ ਇਹਦਾ ਆਪਣਾ ਇੰਜਣ ਕੋਈ ਨਹੀਂ, ਇਹ ਦੂਸਰੀ ਗੱਡੀ ਦੇ ਪਿੱਛੇ ਟੋ ਚੈਨ ਹੁੰਦਾ ਹੈ, ਟੋ ਹੁੰਦਾ ਹੈ। ਠੀਕ ਹੈ, ਕੋਈ ਵੀ ਉਹ ਗੱਡੀ ਜਿਹਦਾ ਆਪਣਾ ਇੰਜਣ ਕੋਈ ਨਹੀਂ, ਦੂਸਰੀ ਗੱਡੀ ਦੇ ਪਿੱਛੇ ਟੋ ਚੈਨ ਹੁੰਦੀ ਹੈ, ਉਹ ਰਿਮੋਰਕਿਓ ਗਿਣਿਆ ਜਾਂਦਾ। ਜਿਸ ਤਰ੍ਹਾਂ ਟਰੈਕਟਰ ਦੇ ਪਿੱਛੇ ਟਰਾਲੀ ਲੱਗੀ ਹੁੰਦੀ ਹੈ, ਟਰਾਲੀ ਜਿਹੜੀ ਹੈ ਉਹ ਇੱਕ ਰਿਮੋਰਕਿਓ ਹੈ। ਠੀਕ ਹੈ, ਇਸ ਚੀਜ਼ ਤੋਂ ਕਨਫਿਊਜ਼ ਨਹੀਂ ਹੋਣਾ ਇਹਨਾਂ ਦੋਵਾਂ ਦਾ। ਜਿਹੜੇ ਪਹਿਚਾਨ ਕਰ ਲੈਣੀ, ਅਗਰ ਨਹੀਂ ਪਤਾ ਲੱਗਦਾ ਤੇ ਗੂਗਲ ਤੇ ਲਿਖ ਲੈਣਾ ਆਊਟੋ ਕਾਰਵਾਨ ਜਾਂ ਕਾਰਵਾਨ, ਉਹਦੀਆਂ ਤਸਵੀਰਾਂ ਆ ਜਾਣਗੀਆਂ ਜਿਹਨੂੰ ਉਂਝ ਨਹੀਂ ਸਮਝ ਲੱਗਦੀ। ਠੀਕ ਹੈ, ਅੱਛਾ, ਇਹਦੇ ਵਿੱਚ ਹੁਣ ਇੱਕ ਨਿਸ਼ਾਨੀ ਵੀ ਆਈ ਸੀ, ਅਲੋਜੋ ਸੈਂਪਰੇ ਵੇਰੋ ਫਾਲਸੋ ਹੁੰਦਾ ਹੈ ਅਦੀਬਿਤੋ ਦਾ। ਇਹ ਵੇਖੋ ਅਦੀਬਿਤੋ ਆਇਆ। ਠੀਕ ਹੈ, ਚਲੋ ਜੀ, ਇਹ ਕਨਫਿਊਜ਼ ਹੋ ਗਏ, ਕੋਈ ਨਹੀਂ, ਇਹ ਗਲਤੀ ਮੰਨੀ ਜਾ ਸਕਦੀ ਹੈ। 6 ਨੰਬਰ, ਇਨ ਕਾਜ਼ੋ ਦੀ ਨੇਬੀਆ ਫੀਤਾ, ਕਹਿੰਦਾ ਜਦੋਂ ਧੁੰਦ ਹੋਵੇ ਇਹ ਓਪੋਰਟੂਨੋ, ਤੁਹਾਨੂੰ ਚਾਹੀਦਾ ਹੈ lasciarsi guidare dalla segnaletica orizzontale, ਜਿਹੜੇ orizzontale ਨਿਸ਼ਾਨ ਹੁੰਦੇ ਨਾ ਉਹਨਾਂ ਤੇ lasciarsi guidare ਕਰਦੇ ਮਤਲਬ ਉਹਨਾਂ ਨੂੰ ਵੇਖ ਕੇ ਡਰਾਈਵਿੰਗ ਕਰੋ। segnaletica orizzontale ਕੀ ਹੁੰਦਾ ਹੈ? ਜਿਹੜੇ ਥੱਲੇ ਲਾਈਨਾਂ ਲੱਗੀਆਂ ਹੁੰਦੀਆਂ ਵੇਰੋ, ਕਿਉਂਕਿ ਧੁੰਦ ਦੇ ਵਿੱਚ ਅਗਰ ਨਜ਼ਰ ਨਹੀਂ ਆ ਰਿਹਾ, ਜਿਹੜੀਆਂ ਥੱਲੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹ ਨਜ਼ਰ ਆਉਂਦੀਆਂ ਰਹਿੰਦੀਆਂ ਨੇ। ਠੀਕ ਹੈ। 7 ਨੰਬਰ, nelle curve pericolose, ਕਹਿੰਦਾ ਖਤਰਨਾਕ ਮੋੜਾਂ ਦੇ ਵਿੱਚ ਆ forte velocità, ਜਿਹੜੀ ਜ਼ਿਆਦਾ ਸਪੀਡ ਹੁੰਦੀ ਹੈ, lo strisciamento dei pneumatici, ਜਿਹੜੀ ਟਾਇਰਾਂ ਦੀ ਰਗੜ ਹੁੰਦੀ ਹੈ, aumenta, ਇਹ ਵਧਾਵੇਗੀ la rumorosità del veicolo, ਗੱਡੀ ਦੇ ਸ਼ੋਰ ਨੂੰ। ਵੇਰੋ, ਅਗਰ ਮੋੜ ਦੇ ਵਿੱਚ ਤੁਹਾਡੀ ਸਪੀਡ ਜ਼ਿਆਦਾ ਹੈ ਤੇ ਟਾਇਰਾਂ ਦੀ ਆਵਾਜ਼ ਆਵੇਗੀ। 8 ਨੰਬਰ ਦੀ ਸਲੀਤਾ ਆ ਗਿਆ। il segnale raffigurato preannuncia, ਨਿਸ਼ਾਨ ਦੱਸ ਰਿਹਾ una salita, ਇੱਕ ਚੜਾਈ ਹੈ ਦਾ percorrere con prudenza, ਜਿੱਥੇ ਇਹਤਿਆਤ ਦੇ ਨਾਲ ਚੱਲਣਾ ਜੇ, ਸਾਵਧਾਨੀ ਦੇ ਨਾਲ ਚੱਲਣਾ ਹੈ। ਵੇਖੋ
9 ਨੰਬਰ ਮੋਟਰਸਾਈਕਲਾਂ ਦਾ ਚੱਲਣਾ ਮਨਾ ਹੈ ਮੋਟੋਚਿਕਲੀ ਦਾ ਧਿਆਨ ਰੱਖਣਾ ਹੈ ਚੀਕਲੋ ਮੋਟੋਰੀ मोटरीना और चीज़ और कैटेगरी है मोटोचिकली और कैटेगरी में ठीक है सिर्फ मोटरसाइकिलों का मना है il segnale raffigurato निशान दिखाया गया है vieta il transito चलने तो मना करता है ai quadricicli a motore quadricicli da falso 10 नंबर La striscia bianca laterale discontinua in figura ਕਹਿੰਦਾ ਜੀ ਚਿੱਟੀ ਡਿਸਕੰਟੀਨਿਊ ਲਾਈਨ ਹੈ ਤਸਵੀਰ ਦੇ ਵਿੱਚ ਲੈਟਰale ਇਹ ਜਿਹੜੀ ਹੈ ਨਾ ਜਿਹੜੀ ਬਾਰ-ਬਾਰ ਇਹਦੀ ਗੱਲ ਕਰਦਾ ਪਿਆ individua ਕਹਿੰਦਾ ਇਹ ਪਹਿਚਾਨ ਕਰਵਾਉਂਦੀ ਹੈ il bordo della strada principale ਮੇਨ ਸੜਕ ਦੇ ਕਿਨਾਰੇ ਦੀ separandolo ਤੇ ਲੱਗ ਕਰਦੀ ਹੈ ਵੱਖ ਕਰਦੀ ਹੈ da quello della strada secondaria ਛੋਟੀ ਸੜਕ ਦੇ ਨਾਲੋਂ ਵੇਰੋ ਜੀ ਕਿਉਂਕਿ ਮੇਨ ਇੱਧਰ ਉਰਲੀ ਸਾਈਡ ਤੇ ਰਹਿ ਜਾਂਦੀ ਹੈ ਤੇ ਛੋਟੀ ਸੜਕ ਜਿਹੜੀ ਹੈ ਇਹ ਵਾਲੀ ਹੈ ਸਿਕੋਂਦਾਰੀਆ ਕਹਿ ਲਓ 11 ਨੰਬਰ ਇਹ ਜਿਹੜੀ ਪਨੇਲੋ ਦਿਵੇਤੋ ਦੀ ਸੋਸਤਾ ਵਾਲੇ ਨਿਸ਼ਾਨ ਦੇ ਥੱਲੇ ਲੱਗੀ ਹੋ ਸਕਦੀ ਹੈ ਤੇ ਇਸ ਦਿਨ ਇਸ ਟਾਈਮ ਦੇ ਵਿੱਚ ਇਹ ਸੋਸਤਾ ਮਨਾ ਕਰਦੀ ਕਿਉਂ ਗੱਡੀ ਸਫਾਈ ਕਰਨੀ ਹੁੰਦੀ ਅੱਛਾ ਜੀ ਗਲਤੀ ਵੀ ਦੂਸਰੀ ਇਹਨਾਂ ਦੀ ਗਲਤੀ ਹੈ il pannello integrativo in figura di pannello ਤਸਵੀਰ ਦਿਖਾਈ ਗਈ ਹੈ posto ਲੱਗੀ ਹੈ sotto il segnale divieto di sosta ਵਾਲੇ ਨਿਸ਼ਾਨ ਦੇ ਥੱਲੇ indica ਤੇ ਦੱਸ ਰਹੀ ਹੈ ਕਿ la sosta è vietata ਵੇ sosta ਮਨਾ ਵੇ solo ਸਿਰਫ in determinate ore ਵੀ ਕੁਝ ਖਾਸ ਦਿਨਾਂ ਵਿੱਚ ਖਾਸ ਦਿਨਾਂ ਵਿੱਚ dei giorni indicati ਤੇ ਉਹਨਾਂ ਦਿਨਾਂ ਦੇ ਜਿਹੜੇ ਦਿਨ ਦੱਸੇ ਗਏ ਨੇ ਵੇਰੋ ਜੀ ਅੱਛਾ ਜੀ ਇਹ ਸਵਾਲ ਤਕਰੀਬਨ ਸੌਖਾ ਹੀ ਸੀ ਤੇ ਮੇਰੇ ਖਿਆਲ ਨਾਲ ਮੈਨੂੰ ਦੱਸਿਆ ਵੀ ਸੀ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਮਤਲਬ ਮੈਨੂੰ ਬਾਅਦ ਫੀਲ ਹੋ ਗਿਆ ਸੀ ਮੈਂ ਗਲਤ ਕੀਤਾ ਪਰ ਚਲੋ ਇਨਸ਼ਾਅੱਲਾ ਨੈਕਸਟ ਟਾਈਮ ਹੋ ਜਾਏਗਾ 12 ਨੰਬਰ nelle strade a 4 carreggiate separate ਕਹਿੰਦਾ ਉਹ ਸੜਕਾਂ ਜਿਨ੍ਹਾਂ ਵਿੱਚ 4 carreggiate ਵੱਖਰੇ ਵੱਖਰੇ ਨੇ ਅਲੱਗ ਨੇ quelle centrali ਜਿਹੜੇ ਸੈਂਟਰ ਵਾਲੇ ਨੇ sono riservate al sorpasso ਕਹਿੰਦਾ ਇਹ ਓਵਰਟੇਕ ਵਾਸਤੇ ਰਿਜ਼ਰਵ ਨੇ ਫਾਲਸੋ ਜੀ ਕਿਉਂਕਿ carreggiate ਜਿਹੜੇ ਨੇ ਇਹ ਓਵਰਟੇਕ ਵਾਸਤੇ ਨਹੀਂ ਹੋ ਸਕਦੇ ਕੁਰਸੀ ਹੋ ਸਕਦੇ ਨੇ ਇਹ ਸਵਾਲ ਵੀ ਅਕਸਰ ਬੰਦਿਆਂ ਨੂੰ ਕਨਫਿਊਜ਼ ਕਰਦਾ ਹੈ 13 ਨੰਬਰ la fermata è vietata ਕਹਿੰਦਾ fermata ਮਨਾ ਵੇ sulle aree ਉਸ ਏਰੀਏ ਦੇ ਉੱਤੇ destinati al mercato ਜਿਹੜੇ mercato ਦੇ ਲਈ ਬਣਾਏ ਗਏ ਨੇ ਮਤਲਬ ਜਿੱਥੇ ਮਾਰਸ਼ਾ ਲੱਗਦਾ ਹੈ il carico lo scarico dei merci ਤੇ ਸਮਾਨ ਲਾਣੇ ਵਾਸਤੇ ਜਿਹੜੇ ਜਿਸ ਤਰ੍ਹਾਂ ਕੋਰੀਅਰ ਵਾਸਤੇ ਖਾਸ ਜਗ੍ਹਾ ਬਣੀ ਹੁੰਦੀ ਹੈ ਉਥੇ ਆਮ ਗੱਡੀ ਸੋਸਤਾ ਨਹੀਂ ਕਰ ਸਕਦੀ 14 ਨੰਬਰ il poggiatesta ਕਿਹਨੂੰ ਆਖਦੇ ਨੇ ਜਿਹੜਾ ਸੀਟਾਂ ਦੇ ਉੱਤੇ ਸਿਰ ਰੱਖਣ ਵਾਸਤੇ ਬਣਿਆ ਹੁੰਦਾ ਉਹਨੂੰ poggiatesta ਆਖਦੇ ਨੇ ਆ una funzione ਕਹਿੰਦੇ ਇਹਦਾ ਕੰਮ ਹੈ non di sicurezza ਕਹਿੰਦਾ ਸਿਕਿਉਰੇਸਾ ਵਾਲੇ ਦਾ ਕੰਮ ਨਹੀਂ ma estetica ਲੇਕਿਨ ਆਰਾਮ ਵਾਸਤੇ ਹੁੰਦਾ ਫਾਲਸੂ ਜੀ ਆਰਾਮ ਵਾਸਤੇ ਨਹੀਂ ਹੁੰਦਾ ਸਿਕਿਉਰੇਸਾ ਵਾਸਤੇ ਹੁੰਦਾ 15 ਨੰਬਰ lo stato di shock ਜਿਹੜੀ ਸ਼ੌਕ ਦੀ ਹਾਲਤ ਤੋਂ ਜਿਹੜਾ ਸ਼ੌਕ ਲੱਗਦਾ ਹੈ non può dipendere da forti emozioni ਕਹਿੰਦਾ ਜ਼ਿਆਦਾ ਇਮੋਸ਼ਨ ਤੇ ਡਿਪੈਂਡ ਨਹੀਂ ਕਰਦਾ ਇਮੋਸ਼ਨ ਜਜ਼ਬਾਤ ਤੇ ਮਤਲਬ ਜ਼ਿਆਦਾ ਖੁਸ਼ੀ ਤੇ ਜ਼ਿਆਦਾ ਪਰੇਸ਼ਾਨੀ ਤੇ ਕਹਿੰਦਾ ਡਿਪੈਂਡ ਨਹੀਂ ਕਰਦਾ ਫਾਲਸੂ ਜੀ ਕਰਦਾ 16 ਨੰਬਰ sono consentite le gare di velocità ਕਹਿੰਦਾ ਰੇਸ ਲਾਣੇ ਦੀ ਇਜਾਜ਼ਤ ਹੈ anche se non autorizzate ਭਾਵੇਂ ਤੁਸੀਂ ਇਜਾਜ਼ਤ ਮਨਜ਼ੂਰੀ ਨਹੀਂ ਲਈ perché ਕਿਉਂ participano ਜੇ ਹਿੱਸਾ ਲੈਣ solo due autovetture ਕਹਿੰਦਾ ਜੇ ਸਿਰਫ 2 ਗੱਡੀਆਂ ਹਿੱਸਾ ਲੈਣ ਤੇ ਫਿਰ ਰੇਸ ਲਾਣੇ ਦੀ ਇਜਾਜ਼ਤ ਤੇ ਭਾਵੇਂ ਤੁਸੀਂ ਮਨਜ਼ੂਰੀ ਇਜਾਜ਼ਤ ਨਹੀਂ ਲਈ ਫਿਰ ਵੀ ਫਾਲਸੋ ਜੀ 17 ਨੰਬਰ ਸਿੱਧੇ ਜਾ ਸਕਦੇ ਹੋ ਤੇ ਖੱਬੇ ਜਾ ਸਕਦੇ ਹੋ il segnale raffigurato ਨਿਸ਼ਾਨ ਦਿਖਾਇਆ ਗਿਆ ਹੈ si trova ਕਹਿੰਦੇ ਮਿਲੇਗਾ anche fuori dei centri abitati ਆਬਾਦੀ ਤੋਂ ਬਾਹਰ ਮਤਲਬ ਸ਼ਹਿਰ ਪਿੰਡ ਤੋਂ ਬਾਹਰ ਵੀ ਮਿਲਦਾ ਵੇ ਰੋਜ਼ ਮਿਲ ਸਕਦਾ 18 ਸੇਮਾਫਿਰੋ ਆ ਗਿਆ la luce gialla fissa ਜਿਹੜੀ ਪੀਲੀ ਫਿਕਸ ਲਾਈਟ ਹੈ consente in ogni caso ਕਹਿੰਦਾ ਹਰ ਹਾਲਤ ਦੇ ਵਿੱਚ ਇਜਾਜ਼ਤ ਦਿੰਦੀ ਹੈ di proseguire ਜਾਣੇ ਦੀ impegnando incrocio ਤੇ ਚੌਕ ਬਿਜ਼ੀ ਕਰਨ ਦੀ ਫਾਲਸੋ ਜੀ ਦੱਸਿਆ ਸੀ ਜਦੋਂ ਯੈਲੋ ਫਿਕਸ ਲਾਈਟ ਆਨ ਹੋ ਜਾਵੇ ਨਾ ਇਹ ਤੁਹਾਡੇ ਤੇ ਲਾਗੂ ਕਰਦੀ ਵੀ ਤੁਸੀਂ ਹਰ ਸੂਰਤ ਰੁਕਣਾ ਹੀ ਰੁਕਣਾ ਹੈ ਨਾ ਤੁਹਾਨੂੰ ਇਜਾਜ਼ਤ ਦਿੰਦੀ ਵੀ ਹਰ ਸੂਰਤ ਤੁਸੀਂ ਜਾਣਾ ਹੀ ਜਾਣਾ ਹੈ ਠੀਕ ਹੈ 19 ਨੰਬਰ il limite di velocità ਜਿਹੜੀ ਸਪੀਡ ਲਿਮਟ ਹੈ sulle strade extraeurbane principali ਦੇ ਉੱਤੇ per coloro ਉਹਨਾਂ ਦੇ ਲਈ che hanno conseguito la patente ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਹੈ da meno di 3 anni ਵੀ 3 ਸਾਲ ਤੋਂ ਲੈ ਘੱਟ ਟਾਈਮ ਹੋਇਆ ਉਹਨੂੰ ਲਾਇਸੈਂਸ ਹਾਸਲ ਕੀਤੇ ਆ ਕਹਿੰਦਾ ਉਹਨਾਂ ਵਾਸਤੇ ਸਪੀਡ ਜਿਹੜੀ ਹੈ ਇਹ ਦੀ ਮਾਨਤਾ 90 ਦੀ ਹੈ ਵੇਰੋ ਜੀ 20 ਨੰਬਰ se durante una manovra di inserimento nella circolazione ਕਹਿੰਦਾ ਉਸ ਦੌਰਾਨ ਜਦੋਂ ਤੁਸੀਂ inserimento ਹੋ ਰਹੇ ਹੋ ਮਤਲਬ ਐਂਟਰ ਹੋ ਰਹੇ ਹੋ ਦਾਖਲ ਹੋ ਰਹੇ ਹੋ circolazione ਦੇ ਵਿੱਚ ਚੱਲਣੇ ਦੇ ਵਿੱਚ si utilizza ਕਹਿੰਦਾ ਇਸਤੇਮਾਲ ਕਰੋ
lo specchio retrovisore ਪਿੱਛੇ ਵੇਖਣੇ ਵਾਲਾ ਸ਼ੀਸ਼ਾ ਇਹ ਬੇ ਨੇ ਤੇ ਕਹਿੰਦਾ ਸਹੀ ਇਹ ਵੇ non controllare anche con un sguardo diretto ਵੇ ਡਾਇਰੈਕਟ ਨਜ਼ਰ ਨਾਲ ਨਹੀਂ ਵੇਖਣਾ ਜਿਸ ਤਰ੍ਹਾਂ ਗਰਦਨ ਘੁਮਾ ਕੇ ਥੋੜਾ ਸਾਈਡ ਤੋਂ ਵੇਖੀ ਵੀ ਗੱਡੀ ਆ ਰਹੀ ਜਾਂ ਨਹੀਂ ਕਹਿੰਦਾ ਬਿਹਤਰ ਇਹ ਵੇ ਸਹੀ ਇਹ ਵੇ ਕਿ ਤੁਸੀਂ ਡਾਇਰੈਕਟ ਨਜ਼ਰ ਨਾਲ ਨਾ ਵੇਖੋ per non distrarre attenzione dalla guida ਡਰਾਈਵਿੰਗ ਤੋਂ ਧਿਆਨ ਨਾ ਹਟਾਣੇ ਦੇ ਵਾਸਤੇ ਫਾਲਸੋ ਜੀ ਅੱਛਾ ਜੀ ਤਿਆਰੀ ਨਾਲ ਠੀਕ ਸੀ ਕਿਉਂਕਿ ਸਵਾਲ ਵਿੱਚ ਮੁਸ਼ਕਿਲ ਵੀ ਆ ਰਹੇ ਲੇਕਿਨ ਉਹ ਠੀਕ ਕੀਤੇ ਨੇ ਲੇਕਿਨ ਫਿਰ ਵੀ ਕਿਸਮਤ ਵੀ ਕਈ ਵਾਰੀ ਜਿਹੜਾ ਨਹੀਂ ਸਾਥ ਦਿੰਦੀ 21 ਨੰਬਰ ਜੀ ਪਨੇਲੋ ਪਿੱਛੇ ਲਾਈ ਦੀ ਹੈ ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ il pannello raffigurato ਜਿਹੜੀ ਪਨੇਲੋ ਦਿਖਾਈ ਗਈ ਹੈ deve essere retroriflettente ਕਹਿੰਦਾ retroriflettente ਹੋਣੀ ਚਾਹੀਦੀ ਮਤਲਬ ਚਮਕਦਾਰ ਹੋਣੀ ਚਾਹੀਦੀ ਵੇਖੋ ਬਾਈ ਨੰਬਰ La patente di categoria BE, ਜਿਹੜਾ BE ਕੈਟੇਗਰੀ ਦਾ ਲਾਇਸੈਂਸ ਹੈ BE ਕਹਿ ਲਓ ਇੰਗਲਿਸ਼ ਵਿੱਚ abilità a condurre complessi di veicoli ਕਹਿੰਦੇ ਇਹਦੇ ਨਾਲ ਤੁਸੀਂ ਉਹ ਗੱਡੀਆਂ ਵਿੱਚ ਚਲਾ ਸਕਦੇ ਹੋ ਜਿਹੜੀਆਂ ਕੰਪਲੈਕਸੀ ਹੋ ਮਤਲਬ ਜੁੜੀਆਂ ਕਿਸ ਤਰ੍ਹਾਂ ਅੱਗੇ ਇੰਜਨ ਵਾਲੀ ਗੱਡੀ ਦੇ ਪਿੱਛੇ ਰਿਮੋਟ ਹੋਵੇ ਇਸ ਪੂਰੀ ਗੱਡੀ ਨੂੰ ਕੰਪਲੈਕਸੀ ਆਖਦੇ ਨੇ composti ਕਹਿੰਦੇ ਜਿਹੜੀ ਬਣੀ ਹੈ da un autoveicolo ਇੱਕ ਗੱਡੀ ਦੇ ਨਾਲ ਦੀ massa massima utilizzata fino a 3500 kg ਜਿਹਦਾ ਵਜ਼ਨ 3500 kg ਤੱਕ ਹੈ ਇਹਦਾ ਉਹ ਰਿਮੋਰਕਿਓ ਤੇ ਕਹਿੰਦੇ ਜਿਹੜੀ ਇੱਕ ਰਿਮੋਰਕਿਓ ਨਾਲ ਵੀ ਬਣੀ ਹੈ ਦੀ massa fino a 3500 kg ਜਿਹਦਾ ਵਜ਼ਨ 3500 kg ਤੱਕ ਹੈ ਰਿਮੋਰਕਿਓ ਦਾ ਵੀ anche ਭਾਵੇਂ se la massa del complesso veicolare ਭਾਵੇਂ ਕਹਿੰਦੇ ਇਸ ਪੂਰੀ ਗੱਡੀ ਦਾ ਵਜ਼ਨ ਇਹ ਸੁਪਰੀਓਰ ਹੈ ਜ਼ਿਆਦਾ ਵੇ 4250 kg ਤੋਂ ਤੇ ਫਿਰ ਕਹਿੰਦਾ BA ਜਿਹੜਾ ਲਾਇਸੈਂਸ ਹੈ ਇਹ ਇਹਦੇ ਨਾਲ ਤੁਸੀਂ ਚਲਾ ਸਕਦੇ ਹੋ ਵੇਰੋ ਚਲਾ ਸਕਦੇ ਹੋ 3 ਨੰਬਰ il fondo di garanzia ਕਹਿੰਦਾ ਜਿਹੜਾ fondo di garanzia ਵੇ per le vittime della strada ਜਿਹੜੇ ਸੜਕ ਤੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਵਾਸਤੇ ਵੇ ਇਹ una convenzione ਕਹਿੰਦਾ ਇਹ convenzione ਵੇ ਇੱਕ ਕੰਟਰੈਕਟ ਹੈ facoltativa ਜਿਹੜਾ facoltativa ਹੈ ਮਤਲਬ ਤੁਹਾਡੀ ਮਰਜ਼ੀ ਹੈ ਇਹ ਕੰਟਰੈਕਟ ਕਰਨਾ ਚਾਹੁੰਦੇ ਹੋ ਕਰ ਲਵੋ ਨਹੀਂ ਕਰਨਾ ਚਾਹੁੰਦੇ ਤੇ ਨਾ ਕਰੋ ਫਾਲਤੂ 24 ਨੰਬਰ ਨਿਸ਼ਾਨ ਸਮੇਰਾ ਜੀ ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ ਪਹਿਲ ਸਾਡੀ ਹੈ ਕਿਉਂਕਿ ਅਸੀਂ ਮੇਨ ਤੇ ਆ Il segnale raffigurato preannuncia ਨਿਸ਼ਾਨ ਦੱਸ ਰਿਹਾ una confluenza in autostrada ਕਹਿੰਦਾ autostrada ਤੇ ਇੱਕ confluenza ਵੇ ਫਾਲਤੂ ਜੀ ਅੱਛਾ ਪਹਿਲੀ ਚੀਜ਼ ਜਿਹੜੀ ਸੜਕ ਇਹ ਮੇਨ ਇਹ ਇੱਕ ਦੂਸਰੀ ਸੜਕ ਐਂਟਰ ਹੋ ਰਹੀ ਹੈ ਜਿਸ ਤਰ੍ਹਾਂ ਤਸਵੀਰ ਵਿੱਚ ਠੀਕ ਹੈ ਜਿਹੜੀ ਇਸ ਤਰ੍ਹਾਂ ਸਿੱਧੀ ਸੜਕ ਐਂਟਰ ਹੋਵੇਗੀ ਨਾ ਜਿਸ ਤਰ੍ਹਾਂ ਇਹ ਵੇ ਇਹ confluenza ਨਹੀਂ ਹੋ ਸਕਦਾ ਤੇ ਦੂਸਰੀ ਚੀਜ਼ autostrada ਦੇ ਵਿੱਚ ਇੰਜ ਸਿੱਧੀ ਸੜਕ ਕੋਈ ਵੀ ਐਂਟਰ ਨਹੀਂ ਹੁੰਦੀ ਠੀਕ ਹੈ confluenza ਕੀ ਹੁੰਦਾ ਹੈ ਜਿਹੜੀ ਇਸ ਤਰ੍ਹਾਂ ਟੇੜੀ ਤਿਰਛੀ ਸੜਕ ਹੋ ਕੇ ਨਾਲ ਲੱਗੇ ਜਿਹਨੂੰ ਕੁਰਸੀਆਂ ਦੀ ਅਚਲਰੇਸ਼ਨ ਵੀ ਆਖਦੇ ਨੇ ਠੀਕ ਹੈ ਉਹ ਕਨਫਲੂਐਂਸ ਹੁੰਦਾ ਤੇ ਆਟੋਸਟਰਾ ਦੇ ਵਿੱਚ ਉਹ ਐਂਟਰ ਹੁੰਦਾ ਹੈ 5 ਨੰਬਰ ਨਿਸ਼ਾਨ ਸਾ ਵੇਲ ਹੈ ਜੀ ਮੋੜਾ ਉੱਤੇ ਲੱਗਿਆ ਹੁੰਦਾ ਹੈ il delineatore raffigurato del delineatore ਦਿਖਾਇਆ ਗਿਆ ਹੈ indica ਦੱਸ ਰਿਹਾ ਹੈ una curva pericolosa ਹੈ ਖਤਰਨਾਕ ਮੋੜ ਹੈ a destra ਸੱਜੇ ਨੂੰ ਵੇਰੋ 26 ਨੰਬਰ la distanza di sicurezza ਫਾਸਲਾ deve essere aumentata ਕਹਿੰਦਾ ਇਹ ਵਧਾ ਲੈਣਾ ਹੈ quando il veicolo che precede ਜਦੋਂ ਅੱਗੇ ਵਾਲੀ ਗੱਡੀ trasporta un carico ਸਮਾਨ ਲੈ ਕੇ ਜਾ ਰਹੀ ਹੈ sporgente ਦਾ ਸਮਾਨ ਵਧੇ ਹੈ poco stabile ਵੇ ਮਤਲਬ ਥੋੜਾ ਠੀਕ ਮਤਲਬ ਠੀਕ ਨਹੀਂ ਪਿਆ ਵੀ ਡਿੱਗਣ ਵਾਲਾ ਵੇਰੋ ਜੀ 27 ਨੰਬਰ se si viene sorpassati ਕਹਿੰਦਾ ਅਗਰ ਓਵਰਟੇਕ ਹੋ ਰਹੇ ਹੋ ਮਤਲਬ ਸਾਨੂੰ ਦੂਸਰੀਆਂ ਗੱਡੀਆਂ ਓਵਰਟੇਕ ਕਰਦੀਆਂ ਨੇ ਪਈਆਂ ed avviene un incidente ਤੇ ਐਕਸੀਡੈਂਟ ਹੋ ਜਾਂਦਾ ਹੈ si può avere un parte di responsabilità ਕਹਿੰਦਾ ਇਹਦੇ ਵਿੱਚ ਤੁਹਾਡਾ ਵੀ ਜ਼ੁਮਾ ਹੋਵੇਗਾ se non si è fatto il possibile ਜੇ ਤੁਸੀਂ ਨਹੀਂ ਕੀਤਾ ਮੁਮਕਿਨ ਨਹੀਂ ਕੀਤਾ per facilitare la manovra di sorpasso ਮਤਲਬ ਇਸ ਓਵਰਟੇਕ ਦੇ ਵਿੱਚ ਆਸਾਨੀ ਪੈਦਾ ਨਹੀਂ ਕੀਤੀ ਤੇ ਇਹਦੇ ਵਿੱਚ ਤੁਹਾਡਾ ਵੀ ਜ਼ੁਮਾ ਹੋਵੇਗਾ ਵੇਰੋ 28 ਨੰਬਰ si devono usare gli indicatori di direzione ਕਹਿੰਦਾ ਲਾਜ਼ਮੀ ਡਾਇਰੈਕਸ਼ਨ ਵਾਲੇ ਇਸ਼ਾਰੇ ਇਸਤੇਮਾਲ ਕਰਨੇ ਨੇ ogni volta ਹਰ ਦਫਾ che si deve effettuare una manovra di svolta ਜਦੋਂ ਤੁਸੀਂ ਮੁੜਦੇ ਹੋ ਵੇਰੋ ਜਦੋਂ ਮੁੜਨਾ ਇਸ਼ਾਰਾ ਲਾਣਾ ਅੱਛਾ ਇਹ ਸੱਚ ਉਤਲੀ ਇਹਨਾਂ ਦੀ ਗਲਤੀ ਹੋਈ ਸੀ ਠੀਕ ਹੈ ਸਵਾਲ ਠੀਕ ਹੀ ਸੀ ਮੁਸ਼ਕਲ ਹੀ ਖੇਡ ਲਓ ਤੁਸੀਂ 29 ਨੰਬਰ se un infortunato della strada ਜੇ ਸੜਕ ਉੱਤੇ ਇੱਕ ਜ਼ਖਮੀ ਹੈ ha una ferita sanguinante ਉਹਨੂੰ ਜ਼ਖਮ ਖੂਨ ਨਿਕਲ ਰਿਹਾ non bisogna coprirla ਕਹਿੰਦਾ ਉਹਨੂੰ ਕਵਰ ਨਹੀਂ ਕਰਨਾ per facilitare arresto ਤਾਂ ਕਿ ਉਹ ਆਸਾਨੀ ਨਾਲ ਰੁਕ ਸਕੇ spontaneo del sangue ਜਿਹੜਾ ਖੂਨ ਤੇਜ਼ੀ ਦੇ ਨਾਲ ਨਿਕਲ ਰਿਹਾ ਫਾਲਤੂ ਜੀ ਉਹਨੂੰ ਕੋਪਰੀਰ ਕਰਨਾ ਹੈ ਕਹਿੰਦੇ ਨੌਨ ਬਜ਼ੋਨੀਆ ਕੋਪਰੀਰਲਾ ਉਹਨੂੰ ਕਵਰ ਨਹੀਂ ਕਰਨਾ ਠੀਕ ਹੈ ਅਗਰ ਕਿਸੇ ਦਾ ਖੂਨ ਨਿਕਲ ਰਿਹਾ ਤਾਂ ਉਹਨੂੰ ਪੱਟੀ ਕਰੋ ਖੂਨ ਰੋਕਣ ਦੀ ਕੋਸ਼ਿਸ਼ ਕਰੋ 3 ਨੰਬਰ
Per smontare una ruota ਕਹਿੰਦਾ ਇੱਕ ਟਾਇਰ ਖੋਲ੍ਹਣੇ ਦੇ ਲਈ bisogna fissare il martinetto ਕਹਿੰਦਾ ਜੈਕ ਜਿਹੜਾ ਵੇ ਉਹਨੂੰ ਜਿਹੜਾ ਫਿਕਸ ਕਰੋ il più lontano ਜਿਤਨਾ ਦੂਰ ਹੋ ਸਕਦਾ ਹੈ più lontano possibile ਜਿਤਨਾ ਦੂਰ ਹੋ ਸਕਦਾ ਹੈ dalla ruota ਉਸ ਟਾਇਰ ਤੋਂ da sostituire ਜਿਹੜਾ ਤੁਸੀਂ ਚੇਂਜ ਕਰਨਾ ਹੈ ਫਾਲਸੋ ਜੀ। ਅੱਛਾ ਚੌਥੀ ਗਲਤੀ ਇਹਨਾਂ ਦੀ ਇਹ ਵੇ ਕਹਿੰਦਾ ਹੈ ਕਿ ਜਿਹੜਾ ਟਾਇਰ ਤੁਸੀਂ ਚੇਂਜ ਕਰਨਾ ਹੈ ਤੇ ਜਿਹੜਾ ਜੈਕ ਲਾਣਾ ਜੇ ਉਹਦੇ ਤੋਂ ਦੂਰ ਲਾਓ ਜਿਤਨਾ ਲਾ ਸਕਦੇ ਹੋ ਫਾਲਤੂ ਜੀ। ਜਿਹੜਾ ਟਾਇਰ ਚੇਂਜ ਕਰੀਦਾ ਉਹਦੇ ਨਜ਼ਦੀਕ ਜੈਕ ਲਾਈਦਾ। ਅੱਛਾ ਜੀ ਇਹਨਾਂ ਦੀਆਂ 4 ਗਲਤੀਆਂ ਹੋਈਆਂ 4 ਦੇ ਵਿੱਚੋਂ ਕਿਉਂਕਿ ਜਿਸ ਤਰ੍ਹਾਂ ਦੀ ਤਿਆਰੀ ਲੱਗ ਰਹੀ ਸੀ ਮੈਂ ਇੱਕ ਗਲਤੀ ਜਿਹੜੀ ਉਹ ਗਿਣਨਾ ਜਿਹੜੀ ਹੋ ਸਕਦਾ ਇਹਨਾਂ ਨੂੰ ਸਹੀ ਸਮਝ ਨਾ ਲੱਗੀ ਹੋਵੇ। ਤੇ ਹੁਣ ਇਹ ਜਿਹੜਾ ਸਵਾਲ ਹੈ ਇਹ ਵੀ ਬਿਲਕੁਲ ਕੋਈ ਗਲਤ ਕਰਨੇ ਵਾਲਾ ਨਹੀਂ ਸੀ ਹੁਣ ਕਿਉਂਕਿ ਇਹ ਤੇ ਆਮ ਖਾਸ ਤੌਰ 'ਤੇ ਸਾਨੂੰ ਲੜਕਿਆਂ ਤੇ ਇਹ ਚੀਜ਼ ਬਿਲਕੁਲ ਆਮ ਪਤਾ ਹੈ ਵੀ ਜਿਹੜਾ ਟਾਇਰ ਚੇਂਜ ਕਰਨਾ ਹੁੰਦਾ ਹੈ ਜੈਕ ਜਿਹੜਾ ਲਾਈਦਾ ਉਹਦੇ ਬਿਲਕੁਲ ਨਜ਼ਦੀਕ ਲਾਈਦਾ ਕਿਉਂਕਿ ਇਹ ਤੇ ਹੋ ਨਹੀਂ ਸਕਦਾ ਵੀ ਜੈਕ ਟਾਇਰ ਅਸਾਂ ਪਿੱਛੇ ਵਾਲਾ ਚੇਂਜ ਕਰਨਾ ਹੈ ਤੇ ਜੈਕ ਅਸੀਂ ਅਗਲੇ ਟਾਇਰ ਕੋਲ ਲਾ ਦਈਏ ਅਗਲਾ ਟਾਇਰ ਚੁੱਕ ਲਈਏ ਤੇ ਇਹ ਤੇ ਗਲਤੀ ਬਿਲਕੁਲ ਹੀ ਮਤਲਬ ਸਮਝ ਤੋਂ ਬਾਹਰ ਹੈ। ਦੂਸਰਾ ਜਿਹੜਾ 27 ਨੰਬਰ ਜਿਹੜੀ ਹੈ ਇਹ ਗਲਤੀ ਇਹਨਾਂ ਦੀ ਹੋਈ ਹੈ ਠੀਕ ਹੈ। ਚਲੋ ਇਹ ਕਹਿ ਸਕਦੇ ਹੋ ਕਿ ਥੋੜਾ ਸਵਾਲ ਮੁਸ਼ਕਲ ਸੀ ਬਾਕੀ ਵੇਖਦੇ ਹਾਂ ਜੀ। 11 ਨੰਬਰ ਜਿਹੜੀ ਗਲਤੀ ਹੈ ਦੂਸਰੀ ਜਿਹੜੀ ਇਹਨਾਂ ਦੀ ਗਲਤੀ ਹੋਈ ਸੀ ਠੀਕ ਹੈ। ਇਹ ਵੀ ਮੁਸ਼ਕਲ ਸਵਾਲਾਂ ਵਿੱਚੋਂ ਨਹੀਂ ਸੀ ਕਿਉਂਕਿ ਇਹ ਜਿਹੜੀ ਤਸਵੀਰ ਹੈ ਇਹਨੂੰ ਵੇਖ ਕੇ ਸਮਝ ਲੱਗ ਜਾਂਦੀ ਹੈ ਕਿਉਂਕਿ ਜਿਸ ਪੇਜ ਇਹ ਪੜ੍ਹੇ ਆ ਉਹਨੂੰ ਪਤਾ ਵੀ ਇਹ ਤਸਵੀਰ ਆਵੇ ਤੇ ਇਹਦਾ ਕੀ ਮਤਲਬ ਉੱਤੇ ਦਿਨ ਵੀ ਲਿਖੇ ਨੇ ਟਾਈਮ ਵੀ ਲਿਖੇ ਹੈ ਤੇ ਠੀਕ ਹੈ। 5 ਨੰਬਰ ਇਹ ਵੀ ਸਵਾਲਾਂ ਵਿੱਚੋਂ ਸਵਾਲ ਕੋਈ ਨਹੀਂ ਸੀ। ਚਲੋ ਬਹਰਹਾਲ ਚੀਜ਼ ਉਹੀ ਹੈ ਕਿ ਕਿਸਮਤ ਵੀ ਨਹੀਂ ਸੀ ਤੇ ਇਸ ਚੀਜ਼ ਤੋਂ ਤੁਸੀਂ ਵੀ ਸਬਕ ਹਾਸਲ ਕਰੋ ਜਿਹੜੇ ਆਪਣੇ ਜਿਨ੍ਹਾਂ ਐਗਜ਼ਾਮੇ ਦੇਣਾ ਵੇ ਇਸ ਚੀਜ਼ ਦਾ ਐਕਸਪੀਰੀਅੰਸ ਐਸਕੇ ਦੇ ਵੇਖ ਕੇ ਕਾਫੀ ਹੋ ਜਾਂਦਾ ਹੈ ਕਿ ਕਿਹੜੀ ਗਲਤੀ ਕਿਵੇਂ ਹੋ ਸਕਦੀ ਹੈ ਉੱਥੇ ਜਾ ਕੇ ਬੰਦਾ ਕਨਫਿਊਜ਼ ਵੀ ਹੋ ਜਾਂਦਾ ਹੈ ਕਈ ਵਾਰੀ ਨਹੀਂ ਵੀ ਸਮਝ ਆਉਂਦੀ ਸੌਖੇ ਸੌਖੇ ਸਵਾਲ ਵੀ ਜਿਹੜਾ ਬੰਦਾ ਕਈ ਵਾਰੀ ਗਲਤ ਕਰ ਜਾਂਦਾ ਹੈ। ਤੇ ਚਲੋ ਜੀ ਬੈਸਟ ਆਫ ਲੱਕ ਸਾਰਿਆਂ ਨੂੰ ਜਿਨ੍ਹਾਂ ਦੇ ਐਗਜ਼ਾਮੇ ਨਜ਼ਦੀਕ ਨੇ ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ ਅੱਲਾ ਹਾਫਿਜ਼।